ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1909 'ਚ ਸਰ ਕਪੂਰ ਸਿੰਘ ਜੀ ਦਾ ਜਨਮ ਹੋਇਆ। ਵਰਲਡ ਹਿਸਟਰੀ 'ਚ 1799 'ਚ ਕਾਂਗਰਸ ਨੇ ਵੇਟਸ ਐਂਡ ਮੇਸ਼ਰਸ ਜਿਹੜੇ ਨੇ ਭਾਰ ਕਿਵੇਂ ਤੋਲਣ ਦੇ ਜਿਹੜੇ ਯੰਤਰ ਨੇ ਉਹਨਾਂ ਨੂੰ ਇੱਕ ਸਟੈਂਡਰਡ 'ਚ ਰੱਖਿਆ ਜੀ। 1807 ਦੇ ਵਿੱਚ ਅਮਰੀਕਾ ਦੇ ਵਿੱਚ US ਕਾਂਗਰਸ ਨੇ ਲਾਅ ਪਾਸ ਕੀਤਾ ਕਿ ਗੁਲਾਮਾਂ ਦੀ ਖਰੀਦੋ ਫਰੋਖਤ ਨਾ ਖਰੀਦੇ ਜਾ ਸਕਦੇ ਨੇ ਨਾ ਵੇਚੇ ਜਾ ਸਕਦੇ ਨੇ, ਜਿਵੇਂ ਸਲੇਵਰੀ ਸੀ ਉਸ ਦੇ ਉੱਤੇ ਪਾਬੰਦੀ ਲਾ ਦਿੱਤੀ। 1819 ਦੇ ਵਿੱਚ ਪਹਿਲਾ ਇਮੀਗ੍ਰੇਸ਼ਨ ਲਾਅ ਅਮਰੀਕਾ ਦੇ ਵਿੱਚ ਪਾਸ ਹੋਇਆ। ਉਦੋਂ ਦਾ ਖੁੱਲ੍ਹਾ ਜੋ ਆਇਆ ਗਿਆ, ਕੋਈ ਇਸ ਕਿਸਮ ਦੀ ਬਹੁਤੀ ਰੁਕਾਵਟ ਵਾਲੀ ਗੱਲ ਨਹੀਂ ਸੀ। 1836 'ਚ ਟੈਕਸਾਸ ਨੇ ਆਪਣੇ ਆਪ ਨੂੰ ਮੈਕਸੀਕੋ ਤੋਂ ਆਜ਼ਾਦ ਦੇਸ਼ ਘੋਸ਼ਿਤ ਕੀਤਾ। ਉਦੋਂ ਤੱਕ ਟੈਕਸਾਸ ਮੈਕਸੀਕੋ ਦਾ ਹਿੱਸਾ ਸੀ। ਫਿਰ ਜਨਰਲ ਹਿਊਸਟਨ ਜਿਹੜਾ ਲੜਿਆ, ਉਹਨੇ ਆਜ਼ਾਦ ਕਰਵਾਇਆ। ਇਸੇ ਲਈ ਜਿਹੜਾ ਹਿਊਸਟਨ ਸ਼ਹਿਰ ਹੈ ਉੱਥੇ ਬੜਾ ਵੱਡਾ ਸਰ ਸੈਮੂਅਲ ਹਿਊਸਟਨ ਦਾ ਬੁੱਤ ਵੀ ਲੱਗਾ ਹੋਇਆ ਜੀ। ਸੋ ਇਹ ਅਲੱਗ ਸੂਬਾ ਬਣਿਆ। 1861 ਦੇ ਵਿੱਚ ਗਵਰਨਮੈਂਟ ਪ੍ਰਿੰਟਿੰਗ ਆਫਿਸ ਨੇ ਪਹਿਲਾ ਪ੍ਰਿੰਟਿੰਗ ਪਲਾਂਟ ਜਿਹੜਾ ਹੈ ਉਹ ਬਾਏ ਕੀਤਾ। 1866 ਪਹਿਲੀ US ਕੰਪਨੀ ਨੇ ਸਿਲਾਈ ਮਸ਼ੀਨਾਂ ਦੀਆਂ ਜਿਹੜੀਆਂ ਨੀਡਲਸ ਨੇ ਉਹ ਬਣਾਉਣ ਦੇ ਲਈ ਮਸ਼ੀਨ ਇਨਕੋਰਪੋਰੇਟ ਕਰਵਾਈ। 1917 ਦੇ ਵਿੱਚ ਪੋਰਟੋ ਰੀਕੋ ਟੈਰੀਟਰੀ ਦੇ ਰਹਿਣ ਵਾਲੇ ਲੋਕਾਂ ਨੂੰ ਵੀ US ਸਿਟੀਜ਼ਨਸ਼ਿਪ ਗ੍ਰਾਂਟ ਕੀਤੀ ਗਈ ਜੀ। 1923 ਚ ਪਹਿਲੀ ਵਾਰ ਟਾਈਮ ਮੈਗਜ਼ੀਨ ਜਿਹੜੀ ਅੱਜ ਦੁਨੀਆ ਦੀ ਮੋਸਟ ਰੈਡ ਜਾਂ ਵਨ ਆਫ ਦਾ ਮੋਸਟ ਰੈਡ ਮੈਗਜ਼ੀਨ ਹੈ ਉਹਦੀ ਛਪਾਈ ਸ਼ੁਰੂ ਹੋਈ। 1925 ਚ ਜਾਪਾਨ ਦੇ ਲਾਰਡਸ ਨੇ ਇਹ ਮੰਨਿਆ ਕਿ ਜਿਹੜੇ ਬੰਦੇ ਨੇ ਉਹਨਾਂ ਨੂੰ ਵੋਟ ਦਾ ਹੱਕ ਹੈ। ਉਦੋਂ ਤੱਕ ਉੱਥੇ ਕੋਈ ਸਿਸਟਮ ਹੀ ਨਹੀਂ ਸੀ ਇਲੈਕਸ਼ਨ, ਔਰਤਾਂ ਨੂੰ ਤਾਂ ਬਹੁਤ ਬਾਅਦ 'ਚ ਦਿੱਤਾ, ਲੇਕਿਨ ਪਹਿਲੀ ਵਾਰ ਜਿਹੜਾ ਜਾਪਾਨ ਦੇ ਵਿੱਚ 1925 ਚ ਮਰਦਾਂ ਨੂੰ ਵੋਟ ਦਾ ਹੱਕ ਮਿਲਿਆ। 1946 ਚ ਹੋਚੀ ਮਿਨ ਨਾਰਥ ਕੋਰੀਆ ਦਾ ਪ੍ਰੈਜ਼ੀਡੈਂਟ ਬਣਿਆ, ਬਹੁਤ ਵੱਡਾ ਰੈਵੋਲੂਸ਼ਨਰੀ ਵੀ ਸੀ ਔਰ ਲੀਡਰ ਵੀ ਐਸਟੈਬਲਿਸ਼ ਰਿਹਾ ਜੀ। 1956 ਚ ਮੋਰਾਕੋ ਨੇ ਆਪਣਾ ਆਪ ਨੂੰ ਫਰਾਂਸ ਤੋਂ ਇੱਕ ਆਜ਼ਾਦ ਦੇਸ਼ ਘੋਸ਼ਿਤ ਕੀਤਾ। 1974 ਚ ਗ੍ਰੈਂਡ ਜਿਊਰੀ ਨੇ ਇਹ ਕਨਕਲੂਡ ਕੀਤਾ ਕਿ ਪ੍ਰੈਜ਼ੀਡੈਂਟ ਨਿਕਸਨ ਨੇ ਵਾਟਰਗੇਟ ਸਕੈਂਡਲ ਦੇ ਤੱਥਾਂ ਨੂੰ ਲੁਕਾਇਆ ਔਰ ਬਾਅਦ 'ਚ ਨਿਕਸਨ ਨੂੰ ਫਿਰ ਰਿਜ਼ਾਈਨ ਕਰਨਾ ਪਿਆ। ਉਸ ਤੋਂ ਬਾਅਦ ਉਹਦੀ ਇੰਪੀਚਮੈਂਟ ਅਦਰਵਾਈਜ਼ ਹੋਣੀ ਸੀ। ਔਰ ਇਹ ਜਿਹੜੀ ਜੀਸਸ ਆਫ ਨਜ਼ੀਰਤ ਕਿਤਾਬ ਪੋਪ ਬੈਨੇਡਿਕਟ 7th ਨੇ ਲਿਖੀ, ਉਹਦੇ 'ਚ ਉਹਨੇ ਪਹਿਲੀ ਵਾਰੀ 2001 ਦੇ ਵਿੱਚ ਇਹ ਕਿਹਾ ਕਿ ਜੀ ਯਹੂਦੀਆਂ ਦਾ ਕੋਈ ਕਸੂਰ ਨਹੀਂ ਜਿਹੜਾ ਜੀਸਸ ਕ੍ਰਾਈਸਟ ਨੂੰ ਕ੍ਰੂਸੀਫਾਈ ਕੀਤਾ। ਨਹੀਂ ਤਾਂ ਜਿਹੜੀ ਯਹੂਦੀਆਂ ਦੇ ਖਿਲਾਫ ਨਫ਼ਰਤ ਰਹੀ ਜਾਂ ਯੂਰਪ ਭਰ ਦੇ ਵਿੱਚ ਉਹਨਾਂ ਦੀਆਂ ਕਿਲਿੰਗਸ ਹੁੰਦੀਆਂ ਰਹੀਆਂ, ਉਹਦਾ ਕਾਰਨ ਹੀ ਇਹ ਸੀ ਕਿ ਜੀ ਇਹ ਯਹੂਦੀ, ਹਾਲਾਂਕਿ ਜੀਸਸ ਕ੍ਰਾਈਸਟ ਖੁਦ ਵੀ ਯਹੂਦੀ ਸੀ, ਫਲਸਤੀਨੀਅਨ ਜੂ ਸੀ, ਲੇਕਿਨ ਕ੍ਰਿਸਚਨ ਜਿਹੜੇ ਨੇ ਉਹ ਨਫ਼ਰਤ ਕਰਦੇ ਸੀ ਯਹੂਦੀਆਂ ਨੂੰ ਕਿ ਇਹਨਾਂ ਨੇ ਹੀ ਜਿਹੜਾ ਰੋਮਨ ਐम्पायर ਨੂੰ ਕਿਹਾ ਸੀ ਕਿ ਜੀ ਇਹ ਆਪਣੇ ਆਪ ਨੂੰ ਸਨ ਆਫ ਗੋਡ ਕਹਿੰਦਾ, ਇਹਨੇ ਬਲੈਸਫੈਮੀ ਕੀਤੀ ਹੈ ਔਰ ਇਹ ਮਾਰੇ ਜਾਣ ਦੇ ਕਾਬਲ ਹੈ। ਔਰ ਇਹ ਵੀ ਇਲਜ਼ਾਮ ਨੇ ਕਿ ਜੋ ਹਿਟਲਰ ਨੇ ਕੀਤਾ ਉਹਨੂੰ ਵੀ ਪੋਪ ਦੀ ਹਮਾਇਤ ਹਾਸਲ ਸੀ। ਲੇਕਿਨ 2001 ਦੇ ਵਿੱਚ ਪੋਪ ਬੈਨੇਡਿਕਟ ਨੇ ਕਿਹਾ ਜੀ ਨਹੀਂ, ਯਹੂਦੀ ਕਸੂਰਵਾਰ ਨਹੀਂ ਨੇ। ਸੋ ਇਹ ਵਰਲਡ ਹਿਸਟਰੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦਾ ਕਹਿਣਾ ਹੈ ਕਿ ਹੁਣ ਜੰਮੂ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਨਹੀਂ ਹੈ ਬਲਕਿ ਨਾਗਪੁਰ ਹੈ। ਜੀ ਡਾਕਟਰ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਦਿਲਚਸਪ ਹੈ ਕਿ ਵੀ ਸਰਕਾਰ ਬਣ ਗਈ ਜੰਮੂ ਕਸ਼ਮੀਰ 'ਚ ਜਿਹੜੀ PDP ਔਰ BJP ਦੀ, ਉਹਦੇ 'ਚ ਮੋਦੀ ਵੀ ਸਹੁੰ ਚੁੱਕ ਸਮਾਗਮ 'ਤੇ ਗਿਆ, ਅਮਿਤ ਸ਼ਾਹ ਵੀ ਆਇਆ, ਮੁਰਲੀ ਮਨੋਹਰ ਜੋਸ਼ੀ ਵੀ ਆਇਆ, ਅਡਵਾਨੀ ਵੀ ਆਇਆ। ਬੜੀਆਂ ਤਾੜੀਆਂ ਮਾਰੀਆਂ ਉਹਨੇ ਮੋਦੀ ਨੇ, ਉਹਦੇ ਕਹਿੰਦੇ ਹੱਥ ਲਾਲ ਹੋ ਗਏ ਜੀ। ਔਰ ਹੁਣ ਹੈ ਤਾਂ ਇੱਕ ਪਾਸੇ ਐਕਸਟ੍ਰੀਮ ਹਿੰਦੂਤਵਾਦੀ ਵਿਚਾਰਧਾਰਾ, ਦੂਜੇ ਪਾਸੇ PDP ਆਪਣੇ ਆਪ ਨੂੰ ਹੁਰੀਅਤ ਕਾਨਫਰੰਸ ਜੁਝਾਰੂਆਂ ਦੇ ਔਰ ਕਸ਼ਮੀਰੀ ਆਜ਼ਾਦੀ ਦੀ ਇੰਪਰਸ ਦੇ ਨੇੜੇ ਸਮਝਦੀ ਹੈ। ਮੰਗ ਵੀ ਹੈ ਕਿ ਭਾਈ ਉੱਥੋਂ ਫੌਜ ਕੱਢੋ, ਜਿਹੜਾ ਸਪੈਸ਼ਲ ਪਾਵਰਸ ਐਕਟ ਹੈ ਉਹ ਖ਼ਤਮ ਕਰੋ, ਜਿਹੜਾ ਕਸ਼ਮੀਰੀਆਂ ਨੂੰ ਆਪਣਾ ਹੱਕ ਹੋਣਾ ਚਾਹੀਦਾ। ਲੇਕਿਨ ਇੱਧਰ BJP ਹੈ ਕਿ ਆਰਟੀਕਲ 370 ख़त्म करो और बिल्कुल फौज उत्थे रहेगी और दूसरा होएगा। सो इनू कहते ने पहला ही ये आया सी कि भी ये तो नॉर्थ पोल ते साउथ पोल जिवें ध्रुव दे विच एक ध्रुव ते है एक दूजा है, उन्हां दा आपसी मिलन है। सो हुण ज़ाहिर है कि BJP दा डिप्टी जिहड़ा है वो चीफ मिनिस्टर बन गया, मुफ्ती मुहम्मद सईद चीफ मिनिस्टर है उन्हां दा। हुण ਇਹ ਜਿਹੜਾ ਉਮਰ ਅਬਦੁੱਲਾ ਇਹਨੇ ਵਿਅੰਗ ਕੀਤਾ ਕਿ ਜੀ ਹੁਣ ਰਾਜਧਾਨੀ ਸ਼੍ਰੀਨਗਰ ਥੋੜ੍ਹੀ ਰਹੇਗੀ ਕਿਉਂਕਿ BJP ਵਿੱਚ ਆ ਬੜੀ ਹੈ, ਹੁਣ ਤਾਂ ਰਾਜਧਾਨੀ ਨਾਗਪੁਰ ਬਣ ਗਈ ਕਿਉਂਕਿ RSS ਦਾ ਹੈੱਡਕੁਆਰਟਰ ਨਾਗਪੁਰ ਹੈ।
ਫਿਰ ਉਹਨੇ ਕਿਹਾ ਜੀ ਦੇਖੋ ਨਹੀਂ ਤਾਂ ਸਰਕਾਰਾਂ ਬਣਦੀਆਂ ਨੇ, ਜਸ਼ਨ ਹੁੰਦੇ ਨੇ, ਇੱਥੇ ਤਾਂ ਕੋਈ ਜਸ਼ਨ ਨਹੀਂ ਹੈ, ਚਾਰ ਚਫੇਰੇ ਚੁੱਪ ਹੈ। ਹਾਂ ਕੁਝ ਪਟਾਕਿਆਂ ਦਾ ਪ੍ਰਬੰਧ ਕਰਨਗੇ ਕਹਿਣ ਲਈ ਕਿ ਜੀ ਲੋਕ ਬੜੇ ਖੁਸ਼ ਨੇ, ਪਰ ਆਲਰੇਡੀ ਜਿਹੜਾ ਅਜੇ ਸਹੁੰ ਚੁੱਕਣ ਤੋਂ ਬਾਅਦ ਇੱਕਦਮ ਜਿਹੜੀ ਪਹਿਲੀ ਸਟੇਟਮੈਂਟ ਉਹਨੇ ਮੁਫਤੀ ਮੁਹੰਮਦ ਸਈਦ ਨੇ ਦਿੱਤੀ, ਉਹਨੇ ਕਿਹਾ ਕਿ ਜੀ ਇਹ ਜਿਹੜੀਆਂ ਉੱਥੇ ਸ਼ਾਂਤਮਈ ਚੋਣਾਂ ਹੋਈਆਂ ਉਹਦੇ ਲਈ ਪਾਕਿਸਤਾਨ ਸਰਕਾਰ, ਅਲਗਾਵਵਾਦੀ ਹੁਰੀਅਤ ਕਾਨਫਰੰਸ, ਉਹਨਾਂ ਦਾ ਅਸੀਂ ਸ਼ੁਕਰੀਆ ਕਰਦੇ। ਇਹਦੇ ਤੇ ਹੀ ਰੌਲਾ ਪੈ ਗਿਆ, ਪਾਰਲੀਮੈਂਟ 'ਚ ਵੀ ਅੱਜ ਬੜਾ ਇਸ ਤੇ ਹੰਗਾਮਾ ਹੋਇਆ ਤੇ ਉਹ ਬੀਜੇਪੀ ਨੇ ਕਿਹਾ ਜੀ ਸਾਡਾ ਇਸ ਨਾਲ ਕੋਈ ਸਬੰਧ ਨਹੀਂ ਸਟੇਟਮੈਂਟ ਦੇ ਨਾਲ ਹੀ 6 ਮੈਂਬਰ ਪਾਰਲੀਮੈਂਟ ਪੀਡੀਪੀ ਦੇ ਉਹਨਾਂ ਨੇ ਬਿਆਨ ਦੇ ਦਿੱਤਾ ਕਿ ਜਿਹੜੇ ਨੇ ਆਪਣੇ ਅਫਜ਼ਲ ਗੁਰੂ ਜਿਹਨੂੰ ਹੈਂਗ ਕਰਕੇ ਦਿੱਲੀ ਦੇ ਵਿੱਚ ਉੱਥੇ ਦਫਨਾਇਆ ਹੋਇਆ ਤਿਹਾੜ ਜੇਲ੍ਹ 'ਚ, ਕਿ ਉਹਦੀਆਂ ਐਸ਼ਿਜ਼ ਨਾਟ ਐਸ਼ਿਜ਼ ਉਹਨਾਂ ਦੇ ਰਿਮੇਨਸ ਲਿਆਓ ਅਸੀਂ ਇੱਥੇ ਦਫਨ ਕਰਨਾ। ਸੋ ਇਹ ਕਿੰਨੀ ਕੁ ਦੇਰ ਚੱਲੇਗਾ, ਪਰ ਅਸੀਂ ਸਮਝਦੇ ਹਾਂ ਵੀ ਇਹ ਉਮਰ ਅਬਦੁੱਲਾ ਦਾ ਇਹ ਜਿਹੜੀ ਜਿਹਨੂੰ ਕਹਿੰਦੇ ਨੇ ਕਿ ਵੀ ਲਾਣੀ ਜਿਹੜੀ ਤੁਖਨੀ ਦੇਣੀ ਹੈ, ਉਹਨੇ ਕਿਹਾ ਜੀ ਹੁਣ ਰਾਜਧਾਨੀ ਸ੍ਰੀਨਗਰ ਥੋੜ੍ਹੀ ਰਹੀ ਹੈ, ਰਾਜਧਾਨੀ ਤਾਂ ਨਾਗਪੁਰ ਬਣ ਗਈ। ਅਸੀਂ ਸਮਝਦੇ ਹਾਂ ਵੀ ਇਹ ਕਸ਼ਮੀਰੀਆਂ ਦੇ ਲਈ ਗੱਲ ਠੀਕ ਨਹੀਂ ਹੋਈ, ਕਿਉਂਕਿ ਜੇ ਐਡਮਿਨਿਸਟ੍ਰੇਸ਼ਨ 'ਚ ਬੀਜੇਪੀ ਇੱਕ ਵਾਰੀ ਵੜ ਗਈ ਡਿਪਟੀ ਚੀਫ ਮਿਨਿਸਟਰ ਲੈਵਲ 'ਤੇ ਹੀ, ਤੇ ਬਹੁਤ ਕੁਛ ਇਹ ਡਿਲਿਊਟ ਕਰਨਗੇ। ਸੋ ਇਹਦੇ ਕੋਲੋਂ ਚੰਗਾ ਹੁੰਦਾ ਕਿ ਵੀ ਪੀਡੀਪੀ ਨੈਸ਼ਨਲ ਕਾਨਫਰੰਸ ਜਾਂ ਕਾਂਗਰਸ ਨਾਲ, ਤਾਂ ਕਿ ਕਸ਼ਮੀਰੀਆਂ ਦੀ ਆਜ਼ਾਦੀ ਦੀ ਮੂਵਮੈਂਟ ਜਿਹੜੀ ਹੈ ਉਹ ਸਲਾਮਤ ਰਹਿੰਦੀ। ਹੁਣ ਜਾਂ ਇਹਨਾਂ ਦਾ ਫਿਜ਼ੀਕਲ ਨੁਕਸਾਨ ਹੋਏਗਾ ਇਸ ਲੀਡਰਸ਼ਿਪ ਦਾ, ਤੇ ਜਾਂ ਅਲਟੀਮੇਟਲੀ ਬੀਜੇਪੀ ਨਾਲ ਤੋੜ ਵਿਛੋੜਾ ਕਰਨਾ ਪਏਗਾ। ਇਹ ਇਵੇਂ ਚੱਲ ਨਹੀਂ ਸਕਦਾ ਜਦੋਂ ਦੋਵੇਂ ਹੀ ਪੋਲ ਇੱਕ ਹੈ, ਇੱਕ ਨਾਰਥ ਪੋਲ ਹੈ, ਇੱਕ ਸਾਊਥ ਪੋਲ ਹੈ। ਜੀ ਜੀ, ਪਰ ਸਟ੍ਰੇਂਜ ਬੈਡ ਫੈਲੋਜ਼ ਸਿਆਸਤ ਦੇ ਵਿੱਚ ਹੁੰਦੇ ਨੇ, ਇਹ ਵੀ ਇਸ ਕਿਸਮ ਦਾ ਹੀ ਹੈ। ਜੀ ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਰੁਬਾਈ ਨੰਬਰ 13 ਨੂੰ ਚੁਣਿਆ ਜੀ। 4 ਲਾਈਨਾਂ ਦੀ ਰੁਬਾਈ ਹੈ। ਦਰ ਹਾਸਲੇ ਉਮਰ ਆਂਚੀ ਮਾਂ ਯਾਫਤਾ ਏਮ, ਦਰ ਹਰ ਦੋ ਜਹਾਂ यादे खुदा याफ्ता एम, ई हस्ती ए खेश बला बवद अजीम, अज खेश गुजस्तम खुदा याफ्ता एम। ਜੀ ਇਹ ਪ੍ਰਿੰਸੀਪਲ ਹਰਭਜਨ ਸਿੰਘ ਇਸ ਨੂੰ ਪੰਜਾਬੀ ਅਨੁਵਾਦ ਦੇ ਵਿੱਚ ਉਸ ਦਾ ਸਾਰਾ ਸਾਰ ਦੇ ਦਿੰਦੇ ਨੇ ਕਿ ਭਾਈ ਜੇ ਇਸ ਦੁਨੀਆ 'ਚ ਰੱਬ ਨੂੰ ਪਾਣਾ ਤੇ ਹਉਮੈ ਤੋਂ ਖਹਿੜਾ ਛਡਾ ਕੇ ਪਿਆਰੇ ਦੇ ਗਲ ਲੱਗਣਾ ਹੀ ਜਿਹੜਾ ਉਹ ਖੁਸ਼ੀ ਦਾ ਕਾਰਨ ਹੁੰਦਾ ਹੈ। ਇਸ ਤੋਂ ਬਿਨਾਂ ਖੁਸ਼ੀ ਨਸੀਬ ਨਹੀਂ ਹੁੰਦੀ। ਉਹ ਕਹਿੰਦੇ ਨੇ ਆਪਣੀ ਸਾਰੀ ਆਯੂ ਪਾਸੋਂ ਲਾਭ ਮੈਂ ਇੱਕੋ ਪਾਇਆ, ਦੋਹੀਂ ਜਹਾਨੀ ਗੀਤ ਅਸਾਂ ਨੇ ਉਸ ਰੱਬ ਦਾ ਗਾਇਆ, ਮੈਂ ਮੇਰੀ ਦੀ ਹਉਮੈ ਜਾਣੋ ਜਗ ਵਿੱਚ ਬਿਪਤਾ ਭਾਰੀ, ਇਸ ਤੋਂ ਜਦ ਅਗੇਰੇ ਲੰਘਿਆ ਮਾਹੀ ਆ ਗਲ ਲਾਇਆ। ਕਿ ਜਦੋਂ ਤੱਕ ਮੇਰੇ ਅੰਦਰ ਹਉਮੈ ਸੀ, ਰੱਬ ਤੋਂ ਵਿੱਥ ਸੀ, ਜਦੋਂ ਉਹ ਹਉਮੈ ਛੱਡੀ, ਇਹੀ ਹਉਮੈ ਬਿਪਤਾ ਦਾ ਕਾਰਨ ਸੀ, ਇਸ ਤੋਂ ਜਦ ਅਗੇਰੇ ਲੰਘਿਆ ਮਾਹੀ ਆ ਗਲ ਲਾਇਆ। ਜਿਉਂ ਹੀ ਮੈਂ ਹਉਮੈ ਤੋਂ ਅੱਗੇ ਲੰਘ ਗਿਆ ਤੇ ਮਾਹੀ ਨੇ, ਪਿਆਰੇ ਨੇ, ਪ੍ਰੀਤਮ ਨੇ, ਨਿਰੰਕਾਰ ਨੇ ਆਪਣੇ ਗਲ ਨਾਲ ਲਾ ਲਿਆ। ਜੀ ਸੋ ਇਹ ਅੱਜ ਦਾ ਵਿਚਾਰ ਹੈ। ਜੀ ਰਾਓ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਭੰਡਾਰ ਸਾਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।